ਜਿਹੜਾ ਵੀ ਕਿਸੇ ਦੇ ਧਾਰਮਿਕ ਆਸਥਾ ਨੂੰ ਨੁਕਸਾਨ ਪਹੁੰਚਾਉਂਦਾ ਜਾਂ ਬੇਅਦਬੀ ਕਰਦਾ ਹੈ, ਉਹਨਾਂ ਸਾਰਿਆਂ ਵਾਸਤੇ ਇਹ ਮੰਗ ਰੱਖੀ ਹੈ ਕਿ ਇੱਕ ਸਖਤ ਕਾਨੂੰਨ ਲਿਆਂਦਾ ਜਾਵੇ। ਇਸ ਮੋਰਚੇ 'ਚ ਵੀ ਅਸੀਂ ਦੇਖਿਆ ਹੋਰ ਕਮਿਊਨਿਟੀਆਂ ਨੇ ਜਿੰਨੀਆਂ ਵੀ, ਉਹ ਬਹੁਤ ਘੱਟ ਇਹ ਗੱਲ ਜ਼ਿਆਦਾ ਉਹਨਾਂ ਦੇ ਸਮਝ ਨਹੀਂ ਆ ਰਹੀ ਹੈ ਨਾ, ਤੇ ਉਹ ਸਮਰਥਨ ਉਹਨਾਂ ਨਹੀਂ ਕਰਦੀਆਂ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ। ਇਹਦੇ ਵਿੱਚ ਜਿਹੜੀਆਂ ਹੋਰ ਵੀ ਪੰਜਾਬ ਦੀਆਂ ਮੰਗਾਂ ਨੇ ਨਾ, ਪੰਜਾਬ ਦਾ ਜਿਨ੍ਹਾਂ ਤੇ ਹੱਕ ਬਣਦਾ, ਫਿਰ ਉਹ ਗਰਦਨ ਤੇ ਗੋਡਾ ਰੱਖ ਕੇ ਸਾਰੀਆਂ ਮਨਾਵਾਂਗੇ। ਪੰਜਾਬ ਦੀ ਸੰਗਤ ਕਹੂਗੀ ਨਹੀਂ ਵੀ ਹਾਂ ਹੁਣ ਠੀਕ ਹੈ, ਮੋਰਚਾ ਫਤਿਹ ਹੈ, ਮੋਰਚਾ ਚੱਕ ਲਓ। ਜਦ ਮੋਰਚਾ ਚੱਕਿਆ ਜਾਊਗਾ, ਕਿਸਾਨੀ ਸੰਘਰਸ਼ ਵਾਲੀ ਗਲਤੀ ਇਸ ਮੋਰਚੇ ਵਿੱਚ ਕਿਸੇ ਕੀਮਤ ਤੇ ਨਹੀਂ ਕੀਤੀ ਜਾਊਗੀ। ਨੌਜਵਾਨਾਂ ਨੇ ਜੋ ਸਵਾਲ ਕੀਤੇ ਉਹ ਵੀ ਬਿਲਕੁਲ ਠੀਕ ਨੇ ਔਰ ਉਹ ਸੱਚੇ ਨੇ। ਉਹਨਾਂ ਗੱਲਾਂ ਤੋਂ, ਉਹਨਾਂ ਸਵਾਲਾਂ ਦੇ ਜਵਾਬਾਂ ਤੋਂ ਬਲਜੀਤ ਸਿੰਘ ਨੂੰ ਭੱਜਣਾ ਨਹੀਂ ਸੀ ਚਾਹੀਦਾ। ਦਾਦੂਵਾਲ ਨੂੰ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ। ਦੀਪ ਸਿੱਧੂ ਨੂੰ ਜਿਹੜਾ ਪੂਰੀ ਤੌਰ ਤੇ ਪੰਜਾਬ ਨੂੰ, ਸਿੱਖ ਕੌਮ ਨੂੰ ਸਮਰਪਿਤ ਸੀ, ਉਹਨੂੰ ਗਦਾਰ ਐਲਾਨਿਆ ਸੀ ਇਹਨਾਂ ਨੇ। ਦੀਪ ਸਿੱਧੂ ਪਹਿਲੇ ਦਿਨ ਤੋਂ, ਜਿੱਦਣ ਤੋਂ ਕਿਸਾਨੀ ਮੋਰਚੇ 'ਚ ਆਇਆ, ਉਹ ਪੰਜਾਬ ਨੂੰ ਔਰ ਸਿੱਖ ਕੌਮ ਨੂੰ ਸਮਰਪਿਤ ਸੀ। ਉਹ ਸਿੱਖ ਕੌਮ ਦਾ ਯੋਧਾ ਸੀ ਔਰ ਉਹਨੇ ਯੋਧਿਆਂ ਵਾਲੀ ਨਿਭਾ ਕੇ ਦਿਖਾਈ ਹੈ। ਸਾਰੇ ਪੁਆੜੇ ਦੀ ਜੜ ਤਾਂ ਇਹ ਕਲਤਾਰ ਸਿੱਧਵਾਂ ਸਿਰੇ ਦਾ ਗੱਪੀ ਬੰਦਾ। ਇਹ ਤਾਂ ਕਹਿੰਦਾ ਸੀ ਮੈਂ ਕੀਲੇ ਵਾਂਗ ਅੜ ਜੰਨੇ। ਹੁਣ ਇੰਡੀਅਨ ਸਟੇਟ ਦੀ ਘੁਰਕੀ ਤੋਂ ਡਰ ਕੇ ਮੁੜ ਕੇ ਕਦੇ ਉੱਥੇ ਬਹਿਬਲਰ ਬਰਗਾੜੀ ਗਿਆ ਵੀ ਨਹੀਂ। ਤੇ ਕਲਤਾਰ ਸਿੱਧਵਾਂ ਨਾ ਤਿੰਨਾਂ 'ਚ, ਨਾ 13 'ਚ, ਨਾ ਪਲੇਰਾਂ 'ਚ, ਨਾ ਸਪੇਰਾਂ 'ਚ ਇਹ ਧਮਕੀ ਦਿੰਦਾ। ਇਹਦੀ ਐਸੀ ਕੀ ਤੈਸੀ ਮੋਰਚੇ ਵੱਲ ਅੱਖ ਚੱਕ ਕੇ ਦੇਖਦੇ ਇਹਦੀ ਵੀ। ਬੇਅੰਤ ਸਿੰਘ ਵੀ ਇੱਕ ਨੇ ਕੌਮ ਨੂੰ ਡਰਾਉਂਦਾ ਸੀ, ਇੰਦਰਾ ਗਾਂਧੀ ਵੀ ਡਰਾਉਂਦੀ ਸੀ। ਮਤ ਭੁਲੇਖਾ ਰੱਖੇ ਕੋਈ। ਇਹ ਜਿੰਨਾ ਚਿਰ ਸ਼ਾਂਤਮਈ ਮੋਰਚਾ, ਜੇ ਸਾਡੀ ਕੋਈ ਅਣਖ ਗੈਰਤ ਨੂੰ ਚੈਲੰਜ ਕਰੂਗਾ, ਸਾਡੇ ਤੇ ਚੜ ਕੇ ਆਊਗਾ, ਫਿਰ ਉਸ ਹਿਸਾਬ ਨਾਲ ਵੀ ਕੌਮ ਨਜਿੱਠਦੀ ਆਈ ਹੈ ਤੇ ਕਲਤਾਰ ਸਿੱਧਵਾਂ ਵਰਗਿਆਂ ਨਾਲ ਵੀ ਨਜਿੱਠ ਲਾਂਗੇ। ਪੰਜਾਬ ਦੀ ਦਾਅਵੇਦਾਰੀ ਰੱਖਣ ਵਾਲੇ ਲੋਕਾਂ ਨੇ ਬਹੁਤ ਵੱਡੇ ਸੰਘਰਸ਼ ਕੀਤੇ ਨੇ ਔਰ ਚੱਲਦੇ ਹੋਏ ਸੰਘਰਸ਼ਾਂ ਦੇ ਦਰਮਿਆਨ ਅਹਿਮ ਅੱਗੇ ਹੋ ਕੇ ਭੂਮਿਕਾ ਵੀ ਨਿਭਾਈ ਹੈ। ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਦੇ ਦਰਮਿਆਨ ਵੀ ਕਿਸਾਨੀ ਅੰਦੋਲਨ ਤੋਂ ਜਿਹੜਾ ਸਭ ਤੋਂ ਮੂਹਰੇ ਅਗੇਰੇ ਪ੍ਰਮੁੱਖ ਹੋ ਕੇ ਮੰਨਿਆ ਜਾਂਦਾ ਸੀ, ਪੰਜਾਬ ਦੇ ਲੋਕ ਮੰਨੇ ਜਾਂਦੇ ਸਨ, ਜਿਨ੍ਹਾਂ ਨੇ ਵੱਖ-ਵੱਖ ਜਿਹੜੇ ਖਿੱਤਿਆਂ ਦੇ ਨਾਲ ਜਾਂ ਵੱਖ-ਵੱਖ ਪ੍ਰਦੇਸ਼ਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਪਣੇ ਨਾਲ ਲਾਮਬੰਦ ਕਰਕੇ ਔਰ ਕਿਸਾਨੀ ਅੰਦੋਲਨ ਦੇ ਵਿੱਚ ਖੇਤੀ ਬਿੱਲਾਂ ਵਿਰੁੱਧ ਲੜਨ ਦੀ ਜਾਂਚ ਵੀ ਦੱਸੀ। ਤਾਂ ਅੱਜ ਗੱਲ ਕਰਦੇ ਹਾਂ, ਤਕਰੀਬਨ 10 ਦਿਨ ਦਾ ਲੰਬੇ ਵਕਫੇ ਦਿਨਾਂ ਦਾ ਸਮਾਂ ਹੋ ਚੁੱਕਾ ਹੈ। ਠੰਡ ਦੇ ਦਿਨ ਨੇ ਔਰ ਠੰਡ ਦੇ ਦਿਨਾਂ ਦੇ ਵਿੱਚ ਚੰਡੀਗੜ੍ਹ ਅਤੇ ਸਰਹੱਦ ਦੇ ਬਾਰਡਰਾਂ ਦੇ ਉੱਪਰ ਪੱਕਾ ਮੋਰਚਾ ਲੱਗ ਚੁੱਕਾ ਹੈ। ਪ੍ਰਮੁੱਖ ਮੰਗਾਂ ਕੀ ਨੇ? ਪ੍ਰਮੁੱਖ ਸਿੱਖਾਂ ਦੀਆਂ ਮੰਗਾਂ ਨੇ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੈ ਔਰ ਜਿਹੜੀਆਂ ਬਿਰਬੀਆਂ ਨੂੰ ਲੈ ਕੇ ਕਾਨੂੰਨ ਦੀ ਮੰਗ ਹੈ। ਤੇ ਇਸੇ ਵਿੱਚ ਜਿੱਥੇ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਆਗੂ ਦੀ ਗੱਲ ਕੀਤੀ ਜਾਵੇ, ਭਾਈ ਪਲਵਿੰਦਰ ਸਿੰਘ ਤਲਵਾੜਾ ਨੇ। ਔਰ ਇਹਨਾਂ ਦੇ ਨਾਲ ਜ਼ਿਕਰਯੋਗ ਹੈ ਕਿ ਉਹ ਵੀ ਨੌਜਵਾਨ ਨੇ ਜਿਨ੍ਹਾਂ ਨੇ ਸ਼ੰਭੂ ਮੋਰਚੇ ਦਰਮਿਆਨ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਪਲਵਿੰਦਰ ਸਿੰਘ ਤਲਵਾੜਾ ਦੇ ਨਾਲ ਗੱਲਬਾਤ ਕਰ ਲੈਣੇ। ਤਲਵਾੜਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੋਰਚਾ ਤਾਂ ਅੱਜ ਬਾਰਡਰਾਂ ਦੇ ਉੱਪਰ ਲੱਗ ਗਿਆ। ਮੋਰਚੇ ਦੀ ਰੂਪਰੇਖਾ ਕਿਸ ਤਰੀਕੇ ਦੀ ਨਜ਼ਰ ਆਉਂਦੀ ਹੈ? ਜੇ ਮੀਡੀਆ ਦੀ ਗੱਲ ਕੀਤੀ ਜਾਵੇ, ਕਿਸਾਨੀ ਅੰਦੋਲਨ ਦੇ ਦਰਮਿਆਨ ਮੀਡੀਆ ਦੀ ਭੂਮਿਕਾ ਦਾ ਵੀ ਜ਼ਿਕਰ ਆ ਜਾਂਦਾ ਹੈ ਕਿ ਮੀਡੀਆ ਨੇ ਖੱਬੇ ਪੱਖੀ ਪੰਜਾਬ ਦੇ ਵਿਰੋਧ ਦੇ ਵਿੱਚ ਭੂਮਿਕਾ ਨਿਭਾਈ। ਚਾਹੇ ਪੰਜਾਬ ਦਾ ਮੀਡੀਆ ਸੀ ਜਿਹੜਾ ਹੱਕ ਦੇ ਵਿੱਚ ਗਰਜਿਆ, ਪਰ ਸਮੁੱਚੇ ਰੂਪ ਦੇ ਵਿੱਚ ਜਿਹੜੇ ਵੱਖ-ਵੱਖ ਮੋਰਚੇ ਦੇ ਪੱਖ ਨੇ, ਮੀਡੀਆ ਦਾ ਪੱਖ ਹੈ, ਪ੍ਰਸ਼ਾਸਨ ਦਾ ਪੱਖ ਹੈ, ਸਾਰੇ ਪੱਖਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ? ਦੇਖੋ, ਜਿਹੜਾ ਮੀਡੀਆ ਦਾ ਪੱਖ ਹੈ, ਜਿਵੇਂ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਪੰਜਾਬ ਦਾ ਮੀਡੀਆ ਸੀਗਾ, ਇਹਨੇ ਬਹੁਤ ਵੱਡਾ ਸਮਰਥਨ ਜਿਹੜਾ ਉਸ ਵੇਲੇ ਕਿਸਾਨੀ ਮੋਰਚੇ ਨੂੰ ਦਿੱਤਾ ਸੀ। ਉਦੋਂ ਵੀ ਵੱਧ ਕੇ ਜਿਹੜੇ ਹੁਣ ਨੌਜਵਾਨ ਨੇ ਮੀਡੀਆ ਦੇ ਵਿੱਚ, ਉਹ ਉਸ ਤੋਂ ਵੀ ਵੱਧ ਕੇ ਇਸ ਮੋਰਚੇ ਨੂੰ ਸਮਰਥਨ ਦੇ ਰਹੇ ਨੇ। ਔਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਵੱਲੋਂ ਸਾਰੀ ਮੀਡੀਆ ਦਾ, ਸਾਰੇ ਸਾਡੇ ਇਹਨਾਂ ਨੌਜਵਾਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਤੇ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਆਪਾਂ ਜਿੱਤਿਆ, ਜਿਹਦੇ ਵਿੱਚ ਪੰਜਾਬ ਦੇ ਮੀਡੀਏ ਦਾ ਬਹੁਤ ਵੱਡਾ ਰੋਲ ਸੀਗਾ, ਤੇ ਜਿਹੜਾ ਸੈਂਟਰ ਦਾ ਮੀਡੀਆ ਸੀ, ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੇ ਨੈਗੇਟਿਵਿਟੀ ਫੈਲਾਈ ਸੀ। ਉਹਨੂੰ ਜੇ ਤੋੜਦੇ ਸੀਗੇ ਤਾਂ ਤੁਹਾਡੇ ਵਰਗੇ ਨੌਜਵਾਨ ਜਿਹੜੇ ਪੰਜਾਬ ਨੂੰ ਵੀ ਸਮਰਪਿਤ ਨੇ ਤੇ ਆਪਣੇ ਕਿੱਤੇ ਨੂੰ ਵੀ ਸਮਰਪਿਤ ਨੇ, ਉਹ ਇੰਟਰਵਿਊਆਂ ਕਰਕੇ
ਸਾਰਾ ਕੁਝ ਦਿਖਾ ਕੇ ਉਹ ਜਿਹੜਾ ਨੈਰੇਟਿਵ ਸਿਰਜਦਾ ਸੀਗਾ ਇੰਡੀਅਨ ਸਟੇਟ ਦਾ ਮੀਡੀਆ, ਉਹਨੂੰ ਤੋੜਦੇ ਵੀ ਸੀਗੇ ਤੇ ਤਨੋਂ ਮਨੋਂ ਤੁਹਾਨੂੰ ਸਮਰਪਿਤ ਵੀ ਸੀਗੇ। ਉਸੇ ਤਰ੍ਹਾਂ ਇਸ ਮੋਰਚੇ ਨੂੰ ਸਮਰਪਿਤ ਨੇ, ਕਿਉਂਕਿ ਇਹ ਤਾਂ ਨਿਰੋਲ ਸਿੱਖ ਕੌਮ ਦੀਆਂ ਔਰ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ। ਔਰ ਤੁਹਾਡਾ ਸਾਰਿਆਂ ਦਾ ਧੰਨਵਾਦ। ਔਰ ਜੇ ਰਹੀ ਪ੍ਰਸ਼ਾਸਨ ਦੀ ਗੱਲ, ਹਾਲੇ ਤੱਕ ਪ੍ਰਸ਼ਾਸਨ ਨਾਲ ਕੋਈ ਜ਼ੋਰ ਅਜਮਾਈ, ਕੋਈ ਧੱਕਾ ਮੁੱਕੀ, ਕੋਈ ਗੱਲਬਾਤ ਹਾਲੇ ਤੱਕ ਹੋਈ ਨਹੀਂ। ਜੇ ਕੋਈ ਹੋਊਗੀ ਤਾਂ ਸਾਰੇ ਵੀਰ ਜਿਹੜੇ ਤੁਸੀਂ ਮੀਡੀਆ ਵਾਲੇ ਹੋ, ਤੁਹਾਡੇ ਸਾਹਮਣੇ ਹੀ ਗੱਲ ਕੀਤੀ ਜਾਊਗੀ। ਇਹ ਕਿਸਾਨੀ ਮੋਰਚੇ ਨੂੰ, ਇਸ ਮੋਰਚੇ 'ਚ ਇਸ ਗੱਲ ਦਾ ਫਰਕ ਰਹੂਗਾ ਕਿ ਜਿਹੜੀ ਗੱਲ ਕੀਤੀ ਜਾਊ ਸੰਗਤ ਦੇ ਵਿੱਚ ਓਪਨਲੀ ਕੀਤੀ ਜਾਊਗੀ। ਕਮਰੇ 'ਚ ਕੁੰਡੀ ਲਾ ਕੇ ਜਾਂ ਕਿਸੇ ਹੋਟਲ ਦੇ ਵਿੱਚ ਬੈਠ ਕੇ ਗੱਲਬਾਤ ਨਹੀਂ ਕੀਤੀ ਜਾਊ। ਜਿਹੜੀਆਂ ਮੋਰਚੇ ਦੇ ਵਿੱਚ ਤੁਸੀਂ ਮੰਗਾਂ ਰੱਖੀ, ਉਹਦੇ ਵਿੱਚ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਵਾਸਤੇ ਸਖਤ ਕਾਨੂੰਨ ਦੀ ਮੰਗ ਵੀ ਕੀਤੀ ਗਈ ਹੈ। ਪੰਜਾਬ ਦੇ ਵਿੱਚ, ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਸਾਹਿਬ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਘਟਨਾ ਆਉਂਦੀ ਹੈ, ਉੱਥੇ ਜਿਹੜੇ ਹੋਰਨਾਂ ਧਰਮਾਂ ਦੇ ਨਾਲ ਸੰਬੰਧਿਤ ਲੋਕ ਨੇ, ਹਿੰਦੂ ਧਰਮ ਦੇ ਹੋਣ, ਮੁਸਲਮਾਨ ਦੇ ਹੋਣ, ਤਾਂ ਉਹਨਾਂ ਦੇ ਗ੍ਰੰਥਾਂ ਦੀਆਂ ਵੀ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ ਨੇ। ਕੀ ਲੱਗਦਾ ਕਿ ਉਹਨਾਂ ਨੂੰ ਆਪਣੇ ਗ੍ਰੰਥ ਦੀ ਲੋੜ ਨਹੀਂ, ਜਾਂ ਉਹ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ, ਤੇ ਉਹ ਮੋਰਚੇ ਦੇ ਵਿੱਚ ਸਮਰਥਨ ਕਰਨ ਵਾਸਤੇ ਤਿਆਰ ਕਿਉਂ ਨਹੀਂ ਫਿਰ? ਦੇਖੋ, ਜਿਹੜੀਆਂ ਇਸ ਮੋਰਚੇ ਦੀਆਂ 4 ਮੁੱਖ ਮੰਗਾਂ ਨੇ, ਸਭ ਤੋਂ ਪਹਿਲੀ ਜਿਹੜੀ ਮੰਗ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਜਿਹੜੀਆਂ ਲਗਾਤਾਰ ਹੋਈਆਂ, ਉਹਨਾਂ ਦਾ ਇਨਸਾਫ ਨਹੀਂ ਮਿਲਿਆ। ਉਸ ਤੋਂ ਬਾਅਦ ਦੂਸਰੀ ਮੰਗ ਸੀਗੀ ਕਿ ਬਾਈਬਲ ਔਰ ਬਰਗਾੜੀ, ਜਿਹਨਾਂ ਪੁਲਿਸ ਜ਼ਾਲਮ ਪੁਲਿਸ ਅਫਸਰਾਂ ਨੇ ਗੋਲੀ ਚਲਾ ਕੇ ਸਾਡੇ ਸਿੰਘ ਸ਼ਹੀਦ ਕੀਤੇ, ਉਹਨਾਂ ਤੇ 302 ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ। ਤੀਸਰੀ ਹੈਗੀ ਹੈ 328 ਸਰੂਪ ਜਿਹੜੇ ਸ਼੍ਰੋਮਣੀ ਕਮੇਟੀ ਨੇ ਗਾਇਬ ਕੀਤੇ, ਉਹ ਦੱਸਿਆ ਜਾਵੇ ਸਿੱਖ ਕੌਮ ਨੂੰ ਕਿ ਉਹ ਕਿੱਥੇ ਗਏ, ਇਹ ਮੰਗ ਹੈ। ਚੌਥੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੈ। ਤੇ ਜਿਹੜੀ ਇਹ ਗੱਲ ਤੁਸੀਂ ਕਹੀ ਹੈ, ਇਹ ਬਿਲਕੁਲ ਜਾਇਜ਼ ਗੱਲ ਹੈ ਕਿ ਜਿਹੜਾ ਇਹ ਕਾਨੂੰਨ ਬਣਾਉਣ ਨੂੰ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਬੰਦਾ ਬੇਅਦਬੀ ਕਰਦਾ ਹੈ, ਇੱਕ ਸਖਤ ਕਾਨੂੰਨ ਲਿਆਂਦਾ ਜਾਵੇ ਤਾਂ ਉਹਦੇ ਵਿੱਚ ਚਾਹੇ ਗੀਤਾ ਦੀ ਕੋਈ ਬੇਅਦਬੀ ਕਰਦਾ ਉਹਨੂੰ ਵੀ ਸਖਤ ਸਜ਼ਾ ਮਿਲੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਦਾ ਉਹਨੂੰ ਵੀ, ਬਾਈਬਲ ਦੀ ਕਰਦਾ ਉਹਨੂੰ ਵੀ। ਜਿਹੜਾ ਵੀ ਕਿਸੇ ਦੇ ਧਾਰਮਿਕ ਆਸਥਾ ਨੂੰ ਨੁਕਸਾਨ ਪਹੁੰਚਾਉਂਦਾ ਜਾਂ ਬੇਅਦਬੀ ਕਰਦਾ, ਉਹਨਾਂ ਸਾਰਿਆਂ ਵਾਸਤੇ ਇਹ ਮੰਗ ਰੱਖੀ ਹੈ ਕਿ ਇੱਕ ਸਖਤ ਕਾਨੂੰਨ ਲਿਆਂਦਾ ਜਾਵੇ। ਪਰ ਇਸ ਮੋਰਚੇ 'ਚ ਵੀ ਅਸੀਂ ਦੇਖਿਆ, ਹੋਰ ਕਮਿਊਨਿਟੀਆਂ ਨੇ ਜਿੰਨੀਆਂ ਵੀ, ਉਹ ਬਹੁਤ ਘੱਟ ਇਹ ਗੱਲ ਜਾਂ ਤਾਂ ਉਹਨਾਂ ਦੇ ਸਮਝ ਨਹੀਂ ਆ ਰਹੀ ਹੈ ਨਾ, ਤੇ ਉਹ ਸਮਰਥਨ ਉਹਨਾਂ ਨਹੀਂ ਕਰਦੀਆਂ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ। ਇਹ ਕਾਨੂੰਨ ਸਾਰੇ ਪੰਜਾਬ ਵਿੱਚ ਜਿੰਨੇ ਰਹਿੰਦੇ ਨੇ ਉਹਨਾਂ ਸਾਰਿਆਂ ਵਾਸਤੇ ਹੀ ਮੰਗਾਂ ਨੇ ਜਿਹੜੀਆਂ ਇਹ ਮਨਵਾ ਰਹੇ ਹਾਂ, ਔਰ ਇਹਨਾਂ ਦਾ ਸਾਰੇ ਪੰਜਾਬ ਨੂੰ ਹੀ ਫਾਇਦਾ ਹੋਣਾ। ਇਸ ਵਾਸਤੇ ਸਾਰੇ ਪੰਜਾਬੀਆਂ ਨੂੰ, ਸਿੱਖ ਕੌਮ ਨੂੰ, ਨੌਜਵਾਨੀ ਨੂੰ, ਹਰੇਕ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਓ ਇਸ ਮੋਰਚੇ ਵਿੱਚ ਸ਼ਮੂਲੀਅਤ ਕਰੋ। ਸਖਤ ਕਾਨੂੰਨ ਨੂੰ ਲੈ ਕੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਜਿਹੜੀ ਇੱਕ ਵਿਚਾਰਧਾਰਾ ਹੈਗੀ ਸਖਤ ਕਾਨੂੰਨ ਵਾਸਤੇ, ਤੇ ਕੀ ਲੱਗਦਾ ਕਿ ਉਹ ਕਾਨੂੰਨ ਬਣਾਉਣ ਲਈ ਤਿਆਰ ਨੇ, ਜਾਂ ਫਿਰ ਜਿਹੜੇ ਅਗਵਾਈ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਫਿਰ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਕਿ ਉਹ ਅਗਵਾਈ ਕਬੂਲਣ ਨੂੰ ਤਿਆਰ ਨਹੀਂ? ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। ਸਰਕਾਰ ਨੂੰ ਕਾਨੂੰਨ ਬਣਾਉਣਾ ਹੀ ਪੈਣਾ ਹੈ। ਜਿਹੜੇ ਸੰਘਰਸ਼ ਵਿੱਢੇ ਜਾਂਦੇ ਨੇ, ਜਦ ਇਨਸਾਫ ਨਹੀਂ ਮਿਲਦਾ ਫਿਰ ਸੰਘਰਸ਼ ਵਿੱਢੇ ਜਾਂਦੇ ਨੇ। ਹੁਣ ਆਰ ਪਾਰ ਦੀ ਲੜਾਈ ਹੋਣੀ ਹੈ। ਮੈਂ ਤਾਂ ਸਾਰੇ ਪੰਜਾਬ ਨੂੰ ਖੁੱਲ੍ਹ ਦਿਲੀ ਨਾਲ, ਫਰਾਕ ਦਿਲੀ ਨਾਲ ਇਹ ਗੱਲ ਕਹਿਣਾ ਕਿ ਆਓ ਸਾਰੇ ਇਸ ਮੋਰਚੇ ਨੂੰ ਧਰਮ ਯੁੱਧ ਮੋਰਚਾ ਬਣਾਈਏ। ਫਿਰ ਇਹਦੇ ਵਿੱਚ ਜਿਹੜੀਆਂ ਹੋਰ ਵੀ ਪੰਜਾਬ ਦੀਆਂ ਮੰਗਾਂ ਨੇ ਨਾ, ਪੰਜਾਬ ਦਾ ਜਿਨ੍ਹਾਂ ਤੇ ਹੱਕ ਬਣਦਾ, ਫਿਰ ਉਹ ਗਰਦਨ ਤੇ ਗੋਡਾ ਰੱਖ ਕੇ ਸਾਰੀਆਂ ਮਨਾਵਾਂਗੇ। ਕਿਸਾਨੀ ਸੰਘਰਸ਼ ਵਾਂਗੇ ਇਹ ਨਹੀਂ ਹੋਊਗਾ ਕਿ ਚੋਣਾਂ ਆ ਗਈਆਂ 24 ਦੀਆਂ, ਚਲੋ ਭੱਜ ਲਈਏ ਛੇਤੀ ਚੋਣਾਂ 'ਚ, ਉਹ ਕੰਮ ਨਹੀਂ ਹੋਊ। ਜਿੰਨਾ ਚਿਰ ਸਿੱਖ ਸੰਗਤ, ਪੰਜਾਬ ਦੀ ਸੰਗਤ ਕਹੂਗੀ ਨਹੀਂ ਵੀ ਹਾਂ ਹੁਣ ਠੀਕ ਹੈ, ਮੋਰਚਾ ਫਤਿਹ ਹੈ, ਮੋਰਚਾ ਚੱਕ ਲਓ, ਜਦ ਮੋਰਚਾ ਚੱਕਿਆ ਜਾਊਗਾ। ਕਿਸਾਨੀ ਸੰਘਰਸ਼ ਵਾਲੀ ਗਲਤੀ ਇਸ ਮੋਰਚੇ ਵਿੱਚ ਕਿਸੇ ਕੀਮਤ ਤੇ ਨਹੀਂ ਕੀਤੀ ਜਾਊਗੀ। ਦਾਦੂਵਾਲ ਮੋਰਚੇ ਨੂੰ ਸਮਰਥਨ ਕਰਨ ਵਾਸਤੇ ਆਉਂਦੇ ਨੇ, ਨੌਜਵਾਨਾਂ ਦੇ ਵੱਲੋਂ ਤਿੱਖੇ ਸਵਾਲ ਕੀਤੇ ਜਾਂਦੇ ਨੇ, ਜਿਹਦੇ ਵਿੱਚ ਇੱਕ ਜਿਹੜਾ ਸਵਾਲ ਜਵਾਬ ਦਾ ਜਿਹੜਾ ਕਹਿ ਸਕਦੇ ਕਿ ਦੌਰ ਬਣਨਾ ਚਾਹੁੰਦਾ ਸੀ, ਉਹ ਵਿਰੋਧ ਦੇ ਰੂਪ ਦੇ ਵਿੱਚ ਬਦਲ ਜਾਂਦਾ। ਇਸ ਗੱਲ ਨੂੰ ਫਿਰ ਕਿਵੇਂ ਦੇਖਿਆ ਜਾਵੇ ਕਿ ਜੇ ਅਸੀਂ ਮੋਰਚਾ ਮੰਨਦੇ ਹਾਂ ਕਿ ਸਾਰੇ ਧਰਮਾਂ ਦਾ ਹੈ, ਫਿਰ ਜਿਹੜਾ ਇੱਕ ਕੋਈ ਆਗੂ ਆਉਂਦਾ ਉਹਨੂੰ ਇਸ ਤਰੀਕੇ ਦੇ ਨਾਲ ਸਵਾਲ ਕਰਨ ਤੋਂ ਕੀ ਸਮਝਿਆ ਜਾਵੇ? ਦੇਖੋ, ਬਲਜੀਤ ਸਿੰਘ ਦਾਦੂਵਾਲ ਆਏ, ਹਾਜ਼ਰੀ ਲਵਾਈ ਉਹਨਾਂ ਨੇ, ਸੰਗਤ 'ਚ ਬੈਠੇ, ਉਹਨਾਂ ਨੂੰ ਕੋਈ ਕਿਸੇ ਨੇ ਇੱਕ ਅਪਸ਼ਬਦ ਨਹੀਂ ਬੋਲਿਆ। ਉਸ ਤੋਂ ਬਾਅਦ ਸਟੇਜ ਤੋਂ ਉਹਨਾਂ ਨੂੰ ਮੌਕਾ ਦਿੱਤਾ ਗਿਆ, ਠੀਕ ਹੈ, ਇਹ ਹੱਕ ਬਣਦਾ ਸੀ। ਦਾਦੂਵਾਲ ਸਾਹਿਬ ਉਰੇ ਆਏ, ਉਹਨਾਂ ਦਾ ਧੰਨਵਾਦ। ਪਰ ਨੌਜਵਾਨਾਂ ਨੇ ਜੋ ਸਵਾਲ ਕੀਤੇ ਉਹ ਵੀ ਬਿਲਕੁਲ ਠੀਕ ਨੇ ਔਰ ਉਹ ਸੱਚੇ ਨੇ। ਉਹਨਾਂ ਗੱਲਾਂ ਤੋਂ, ਉਹਨਾਂ ਸਵਾਲਾਂ ਦੇ ਜਵਾਬਾਂ ਤੋਂ ਬਲਜੀਤ ਸਿੰਘ ਨੂੰ ਭੱਜਣਾ ਨਹੀਂ ਸੀ ਚਾਹੀਦਾ। ਦਾਦੂਵਾਲ ਨੂੰ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ। ਜੇ ਤੁਸੀਂ ਇੱਕ ਵਧੀਆ
ਇਨਸਾਨ ਕਹਾਉਂਦੇ ਹੋ ਤਾਂ ਹੀ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਦਿਓ। ਦੇਖੋ ਸਿੱਖ ਕੌਮ 10 ਲੱਖ ਚੱਬੇ ਦੀ ਧਰਤੀ ਤੇ ਸਿੱਖ ਕੌਮ ਦਾ ਨੌਜਵਾਨ, ਪੂਰੀ ਸਿੱਖ ਕੌਮ ਨੇ ਇਕੱਤਰ ਹੋ ਕੇ ਬਲਜੀਤ ਸਿੰਘ ਦਾਦੂਵਾਲ ਨੂੰ, ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ। ਹੋਰ ਇੱਕ ਸਿੱਖ ਹੈ ਜੇ ਸਿੱਖ, ਇਹ ਸਭ ਤੋਂ ਵੱਡੀ ਉਪਾਧੀ ਹੈ। ਇਦੋਂ ਵੱਡੀ ਉਪਾਧੀ ਇੱਕ ਸਿੱਖ ਦੇ ਕਿਸੇ ਦੇ ਮਨ ਵਿੱਚ ਹੁੰਦੀ ਵੀ ਨਹੀਂ। ਸਾਰੀ ਸਿੱਖ ਕੌਮ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਜਥੇਦਾਰ ਥਾਪਿਆ ਔਰ ਮੰਨਿਆ। ਲੇਕਿਨ ਜੇ ਉਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਗਲਤੀਆਂ ਕੀਤੀਆਂ, ਜੇ ਗਲਤੀਆਂ ਕੀਤੀਆਂ, ਅੱਜ ਨੌਜਵਾਨ ਸਵਾਲ ਤਾਂ ਹੀ ਪੁੱਛਦਾ ਨਾ, ਫਿਰ ਉਹਨਾਂ ਸਵਾਲਾਂ ਤੋਂ ਭੱਜਣਾ ਨਹੀਂ ਚਾਹੀਦਾ, ਫਿਰ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ। ਫਿਰ ਇਹ ਅਸਲ ਸੱਚ ਸਾਹਮਣੇ ਆਉਂਦਾ ਹੁੰਦਾ ਕਿ ਮੈਂ ਬਿਲਕੁਲ ਸੱਚਾ ਸੀ। ਜਿਹੜੇ ਤੁਹਾਡੇ ਸਵਾਲ ਨੇ ਉਹਨੇ, ਜੇ ਆਪਾਂ ਗੋਲ ਗੱਲਾਂ ਕਰੀ ਜਾਈਏ ਇੱਕ ਲੀਡਰਾਂ ਜਿਹੀਆਂ ਵਾਲੀਆਂ, ਉਹਨਾਂ 'ਚ ਕੋਈ ਫਾਇਦਾ ਨਹੀਂ। ਕਿਸਾਨੀ ਅੰਦੋਲਨ 'ਚ ਕਾਮਰੇਡ ਸਿੱਖਾਂ ਦੇ ਵਿਰੁੱਧ, ਨੌਜਵਾਨਾਂ ਦੇ ਵਿਰੁੱਧ, ਦੀਪ ਦੇ, ਲੱਖੇ ਦੇ ਵਿਰੁੱਧ ਬੋਲਦੇ ਰਹੇ ਨੇ। ਫਿਰ ਤੇ ਉਹ ਵੀ ਮੋਰਚੇ ਵਿੱਚ ਆਉਣਗੇ ਤੇ ਉਹਨਾਂ ਦੀਆਂ ਲੱਤਾਂ ਵੀ ਥੜਥੜਾਉਣਗੀਆਂ ਕਿ ਅਸੀਂ ਮੋਰਚੇ ਵਿੱਚ ਜਾਈਏ ਜਾਂ ਨਾ ਜਾਈਏ। ਨੌਜਵਾਨ ਕਿਤੇ ਵਿਰੋਧ ਹੀ ਨਾ ਕਰ ਦੇਣ ਮੀਡੀਆ ਨੂੰ ਨਾਲ ਲੈ ਕੇ। ਦੇਖੋ ਜਿਹੜਾ ਨੌਜਵਾਨੀ ਨੇ ਵਿਰੋਧ ਕਰਨਾ ਹੁੰਦਾ ਉਹ ਬਿਲਕੁਲ ਸੱਚਾ ਹੈ, ਨੌਜਵਾਨਾਂ ਦਾ ਹੱਕ ਬਣਦਾ ਹੈ। ਜਿਹੜੇ ਆ ਯਾਰ ਗਲਤੀਆਂ ਕਰੀਆਂ ਨੇ, ਤੁਸੀਂ ਝੂਠ ਬੋਲਦੇ ਤੀ, ਉਹ ਸਵਾਲਾਂ ਦੇ ਜਵਾਬ ਤਾਂ ਦਿਓ ਨਾ। ਉਹ ਤਾਂ ਨੌਜਵਾਨ ਸਦੋਂ ਹੀ ਕਰਨਗੇ ਇਹਨਾਂ ਨੂੰ, ਫਿਰ ਇਹ ਭੱਜਦੇ ਕਾਹਤੇ ਨੇ? ਜਾਂ ਫਿਰ ਇਹ ਕਹਿਣਗੇ ਵੀ ਅਸੀਂ ਕਿਸਾਨੀ ਸੰਘਰਸ਼ 'ਚ ਝੂਠ ਬੋਲਦੇ ਤੀ। ਦੀਪ ਸਿੱਧੂ ਨੂੰ ਜਿਹੜਾ ਪੂਰੀ ਤੌਰ ਤੇ ਪੰਜਾਬ ਨੂੰ, ਸਿੱਖ ਕੌਮ ਨੂੰ ਸਮਰਪਿਤ ਸੀ, ਉਹਨੂੰ ਗਦਾਰ ਐਲਾਨਿਆ ਸੀ ਇਹਨਾਂ ਨੇ, ਠੀਕ ਹੈ। ਤੇ ਫਿਰ ਦੀਪ ਸਿੱਧੂ ਨੇ ਇਸ ਗੱਲ ਦੀ ਕੋਈ ਵਿਰੋਧਤਾ ਨਹੀਂ ਕੀਤੀ, ਉਹ ਇੰਨਾ ਵਧੀਆ ਇਨਸਾਨ ਸੀ, ਹਨਾ। ਫਿਰ ਉਹ ਸਵਾਲਾਂ ਦੇ ਜਵਾਬ ਪੰਜਾਬ ਦੇ ਨੌਜਵਾਨ ਪੁੱਛਣਗੇ ਨਹੀਂ, ਉਹ ਤਾਂ ਪੁੱਛੂਗੀ, ਉਹ ਕੌਮ ਵੀ ਪੁੱਛੂਗੀ, ਨੌਜਵਾਨੀ ਵੀ ਪੁੱਛੂਗੀ ਵੀ ਦੱਸੋ ਕਿਵੇਂ ਗਦਾਰ ਐਲਾਨਿਆ। ਜਿਹਦੇ ਭੋਗ ਤੇ 10 ਲੱਖ ਬੰਦੇ ਦਾ ਇਕੱਠ ਹੋ ਸਕਦਾ, ਫਿਰ ਉਹ ਗਦਾਰ ਕਿਵੇਂ ਹੋਇਆ? ਦੀਪ ਸਿੱਧੂ ਪਹਿਲੇ ਦਿਨ ਤੋਂ, ਜਿੱਦਣ ਤੋਂ ਕਿਸਾਨੀ ਮੋਰਚੇ 'ਚ ਆਇਆ, ਉਹ ਪੰਜਾਬ ਨੂੰ ਔਰ ਸਿੱਖ ਕੌਮ ਨੂੰ ਸਮਰਪਿਤ ਸੀ। ਉਹ ਸਿੱਖ ਕੌਮ ਦਾ ਯੋਧਾ ਸੀ ਔਰ ਉਹਨੇ ਯੋਧਿਆਂ ਵਾਲੀ ਨਿਭਾ ਕੇ ਦਿਖਾਈ ਹੈ। ਉਹਨੇ ਕਿਹਾ ਸੀ ਕਿ ਨਾ ਕੋਈ ਮੈਨੂੰ ਖਰੀਦ ਸਕਦਾ, ਨਾ ਕੋਈ ਮੈਨੂੰ ਝੁਕਾ ਸਕਦਾ। ਦੀਪ ਪੂਰੇ ਸੰਘਰਸ਼ ਦੇ, ਜਿਹੜਾ ਕਿਸਾਨੀ ਸੰਘਰਸ਼ ਦੀ, ਅਸੀਂ ਉਹਦੇ ਨਾਲ ਰਹੇ ਹਾਂ, ਹਰ ਤਰੀਕੇ ਨਾਲ ਉਹਦੇ ਨਾਲ ਸੀਗੇ। ਚਾਹੇ ਉਹਦੇ ਪਿੱਛੇ ਸ਼ਹਾਦਤ ਵੀ ਦੇਣੀ ਪੈਂਦੀ, ਪਿੱਛੇ ਨਹੀਂ ਸੀ ਅਸੀਂ ਹਟਦੇ ਦੀਪ ਨੂੰ। ਦੀਪ ਨੂੰ ਇਹ ਗੱਲ ਸਪਸ਼ਟ ਕਹਿਤੀ ਸੀ ਵੀ ਤੇਰੇ ਨਾਲ ਹੈ ਤੇ ਤੂੰ ਮੂਹਰੇ ਹੋ ਕੇ ਕੌਮ ਲਈ, ਪੰਜਾਬ ਲਈ ਮਰਾਂਗੇ। ਔਰ ਦੀਪ ਨੇ ਜੋ ਗੱਲਾਂ ਸਾਡੇ ਨਾਲ ਕੀਤੀਆਂ ਤੀ, ਉਹ ਉਹਨਾਂ ਤੇ ਪੂਰਾ ਖਰਾ ਉਤਰਿਆ। ਜੇ ਕਿਸੇ ਨੇ ਉਹਦੇ ਤੇ ਟੈਗ ਲਾਈ ਸੀ ਨੌਜਵਾਨੀ ਸਵਾਲ ਕਰਦੀ ਹੈ, ਉਹਨਾਂ ਨੂੰ ਜਵਾਬ ਦੇਣੇ ਹੀ ਦੇਣੇ ਪੈਣਗੇ ਔਰ ਨੌਜਵਾਨੀ ਉਹ ਸਵਾਲਾਂ ਦੇ ਜਵਾਬ ਮੰਗੂਗੀ। ਪੰਜਾਬ ਸਰਕਾਰ ਦੇ ਨਾਲ ਜੁੜਿਆ ਹੋਇਆ ਸਵਾਲ ਹੈ, ਬਾਈਬਲ ਦੇ ਵਿੱਚ ਦਾਅਵਾ ਕਰਨ ਤੋਂ ਬਾਅਦ, ਸ਼ੁਕਰਾਨੇ ਦੇ ਸਮਾਗਮ ਦਾ ਦਾਅਵਾ ਕਰਨ ਤੋਂ ਬਾਅਦ ਜਿਹੜੇ ਪੰਜਾਬ ਸਰਕਾਰ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾਂ, ਉਹ ਕਹਿੰਦੇ ਨੇ ਕਿ ਇਸ ਮੋਰਚੇ ਨੂੰ ਲੈ ਕੇ ਸਖਤ ਐਕਸ਼ਨ ਹੋਣ ਜਾ ਰਿਹਾ ਹੈ। ਜਿਹੜੇ ਵਿਰੋਧੀ ਨੇ ਉਹਨਾਂ ਦੇ ਉੱਪਰ ਹੋਣ ਜਾ ਰਿਹਾ ਜਾਂ ਜਿਹੜੇ ਲੋਕਾਂ ਨੇ ਮੋਰਚਾ ਲਾਇਆ ਹੋਇਆ ਉਹਨਾਂ ਦੇ ਵਿਰੁੱਧ ਹੋਣ ਜਾ ਰਿਹਾ? ਆ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ, ਸਿੱਧਵਾਂ ਦੀ ਐਸੀ ਕੀ ਤੈਸੀ ਕਰਦੇ ਦੀ, ਫਿਰ ਉਹਨੇ ਪੰਜਾਬ 'ਚ ਰਹਿਣਾ ਨਹੀਂ। ਜੇ ਅੱਜ ਉਹ ਪਾਵਰ ਕਿੰਨਾ ਕੁ ਚਿਰ ਹੁੰਦੀ ਆ, ਗਏ 4 ਸਾਲ, ਘਰੇ ਸਖਤ ਐਕਸ਼ਨ ਇਹਨੂੰ ਦੱਸਾਂਗੇ ਫਿਰ ਪਤਾ। ਸਾਰੇ ਪੁਆੜੇ ਦੀ ਜੜ ਤਾਂ ਇਹ ਕੁਲਤਾਰ ਸਿੱਧਵਾਂ ਸਿਰੇ ਦਾ ਗੱਪੀ ਬੰਦਾ। ਇਹ ਤਾਂ ਕਹਿੰਦਾ ਸੀ ਮੈਂ ਕੀਲੇ ਵਾਂ ਗੜ ਜੰਨਾ। ਹੁਣ ਇੰਡੀਅਨ ਸਟੇਟ ਦੀ ਘੁਰਕੀ ਤੋਂ ਡਰ ਕੇ ਮੁੜ ਕੇ ਕਦੇ ਉੱਥੇ ਬਹਿਬਲਰ ਬਰਗਾੜੀ ਗਿਆ ਵੀ ਨਹੀਂ, ਠੀਕ ਹੈ। ਇਹ ਕੁਲਤਾਰ ਸਿੱਧਵਾਂ ਵਰਗੇ ਅਨੇਕਾਂ ਆਏ, ਅਨੇਕਾਂ ਗਏ ਸਿੱਖ ਕੌਮ ਦੇ ਮੂਹਰੇ। ਉਰੇ ਅਬਦਾਲੀ ਵਰਗੇ, ਮੱਸੇ ਰੰਗੜ ਵਰਗੇ, ਇੰਦਰਾ ਗਾਂਧੀ ਵਰਗੇ, ਬੇਅੰਤੇ ਵਰਗੇ ਤੇ ਨਰਿੰਦਰ ਮੋਦੀ, ਮੋਹਨ ਭਾਗਵਤ, ਉਹਨੂੰ ਹੀ ਕੌਮ ਨੂੰ ਡਰਾ ਨਹੀਂ ਸਕੇ। ਇਹ ਕੁਲਤਾਰ ਸਿੱਧਵਾਂ ਨਾ 3 'ਚ, ਨਾ 13 'ਚ, ਨਾ ਪਲੇਰਾਂ 'ਚ, ਨਾ ਸਪੇਰਾਂ 'ਚ ਇਹ ਧਮਕੀ ਦਿੰਦਾ। ਇਹਦੀ ਐਸੀ ਕੀ ਤੈਸੀ ਮੋਰਚੇ ਵੱਲ ਅੱਖ ਚੱਕ ਕੇ ਦੇਖਦੇ ਦੀ ਵੀ ਹੈਗੀ ਆ ਸਿੱਖ ਕੌਮ। ਨਜਿੱਠ ਲਾਂਗੇ ਕੁਲਤਾਰ ਵਰਗਿਆਂ ਨਾਲ ਵੀ। ਇਹ ਜੇ 20 ਤੁਰੇ ਫਿਰਦੇ ਨੇ, 117 ਤੁਰੇ ਫਿਰਦੇ ਨੇ, ਤੇ ਇਹਨਾਂ ਤੇ ਡਰ ਜਾਂਗੇ ਅਸੀਂ? ਇਹਨਾਂ ਤੇ ਜਿਨ੍ਹਾਂ ਨੂੰ ਪੰਜਾਬ ਨੇ ਕੋਈ ਬਦਲ ਹੈ ਨਹੀਂ ਸੀ ਤਾਂ ਜਿਤਾਤਾ। ਬੇਅੰਤ ਸਿੰਘ ਵੀ ਇੱਕ ਨੇ ਕੌਮ ਨੂੰ ਡਰਾਉਂਦਾ ਸੀ, ਇੰਦਰਾ ਗਾਂਧੀ ਵੀ ਡਰਾਉਂਦੀ ਸੀ। ਮੱਤ ਭੁਲੇਖਾ ਰੱਖੇ ਕੋਈ। ਇਹ ਜਿੰਨਾ ਚਿਰ ਸ਼ਾਂਤਮਈ ਮੋਰਚਾ, ਜੇ ਸਾਡੀ ਕੋਈ ਅਣਖ ਗੈਰਤ ਨੂੰ ਚੈਲੰਜ ਕਰੂਗਾ, ਸਾਡੇ ਤੇ ਚੜ ਕੇ ਆਊਗਾ, ਫਿਰ ਉਸ ਹਿਸਾਬ ਨਾਲ ਵੀ ਕੌਮ ਨਜਿੱਠਦੀ ਆਈ ਹੈ ਤੇ ਕੁਲਤਾਰ ਸਿੱਧਵਾਂ ਵਰਗਿਆਂ ਨਾਲ ਵੀ ਨਜਿੱਠ ਲਾਂਗੇ। ਕਹਿੰਦੇ ਅਬਦਾਲੀ ਵਰਗਿਆਂ ਦਾ ਰੈਫਰੈਂਸ ਦਿੱਤਾ ਜਾਂਦਾ, ਉਹ ਸਿੱਖ ਵਿਰੋਧੀ ਸੀ, ਪਰ ਜਿਹੜਾ ਸਾਡਾ ਜਨਮ ਹੈ ਸਿੱਖ ਪਰਿਵਾਰਾਂ ਦੇ ਵਿੱਚ ਹੋਇਆ ਹੈ। ਜਿਹੜਾ ਉਹਨਾਂ ਯੋਧਿਆਂ ਦੇ ਵਿੱਚ ਹੌਸਲਾ ਸੀ, ਉਹ ਜਜ਼ਬਾ ਸਾਡੇ ਵਿੱਚ ਵੀ ਹੈ। ਸਾਨੂੰ ਅਜਿਹੀਆਂ ਉਦਾਹਰਨਾਂ ਦੇ ਕੇ ਕਿਉਂ ਸਮਝਾਇਆ ਜਾਂਦਾ ਫਿਰ? ਬਿਲਕੁਲ ਨਹੀਂ ਜੀ, ਗਦਾਰ ਹੁੰਦੇ ਨਹੀਂ, ਸ਼ੁਰੂ ਤੋਂ ਹੋਏ ਨੇ ਗਦਾਰ। ਬੇਅੰਤ ਸਿੰਘ ਵੀ ਸਿੱਖ ਤੀ, ਉਹ ਵੀ ਪੱਗ ਬੰਨ੍ਹਦਾ ਸੀ।
KPS ਗਿੱਲ ਵੀ ਤੀ, ਅਜੀਤ ਸੰਧੂ ਵਰਗੇ ਵੀ ਤੀ। ਫੇਰ ਮੈਨੂੰ ਤਾਂ ਇਹ ਸ਼ੱਕ ਪੈਂਦੀ ਹੈ ਕਿ ਦੀਪ ਸਿੱਧੂ ਜਿਹੜੀਆਂ ਗੱਲਾਂ ਕਹਿੰਦਾ ਹੁੰਦਾ ਤੀ ਉਹ ਵਾਕਈ ਯਾਰ ਸੱਚ ਹੋ ਰਹੀਆਂ ਨੇ। ਦੀਪ ਸਿੱਧੂ ਤਾਂ ਇਹਨਾਂ ਦੇ ਬਣਨ ਤੋਂ ਪਹਿਲਾਂ ਹੀ ਕਹਿ ਗਿਆ ਤੀ ਕਿ ਭਗਵੰਤ ਮਾਨ ਇੰਡੀਅਨ ਸਟੇਟ ਨਾਲ ਘਿਓ ਖਿਚੜੀ ਹੈ, ਉਹ ਬੇਅੰਤ ਸਿੰਘ ਬਣੂਗਾ। ਫਿਰ ਤਾਂ ਉਹ ਇਹ ਬੇਅੰਤ ਸਿੰਘ KPS ਗਿੱਲ, ਅਜੀਤ ਸੰਧੂ ਵਰਗੇ ਬਣਨਾ ਚਾਹੁੰਦੇ ਨੇ। ਦੇਖ ਲੈਣ ਬਣ ਕੇ ਕੀ ਕਰ ਲੈਣਗੇ। ਤਸ਼ੱਦਦ ਸ਼ਹਾਦਤਾਂ ਇਹ ਕੌਮ ਨੇ ਇੱਕ ਵਾਰ ਨਹੀਂ ਦੇਖੀਆਂ, ਬੜੀ ਵਾਰ ਦੇਖੀਆਂ ਨੇ। ਚੱਕ ਆਦਣ ਮੋਰਚਾ, ਕਲਤਾਰ ਸਿੱਧਵਾਂ ਨੇ ਫਿਰ ਉਰੀ ਰਹਿਣਾ, ਫਿਰ ਵੋਟਾਂ ਵੀ ਉਰੀ ਆਉਣੀਆਂ ਨੇ। ਕੋਈ ਗੱਲ ਨਹੀਂ, ਜਿਹੋ ਜਿਹਾ ਇਹ ਗੁੜ ਪਾਉਣਗੇ ਮਿੱਠਾ ਉਹ ਜਿਹਾ ਹੁੰਦਾ ਹੀ ਜਾਣਾ। ਸਦੋਂ ਹੀ ਦਸਮ ਪਾਤਸ਼ਾਹ ਗੁੜਤੀ ਉਹ ਇਹੋ ਜਿਹੀ ਦੇ ਕੇ ਗਿਆ। ਕਲਤਾਰ ਸਿੱਧਵਾਂ ਵਰਗੇ ਬੜੇ ਆਏ ਬੜੇ ਗਏ, ਕੁਛ ਨਹੀਂ ਕੌਮ ਦਾ ਕਰ ਸਕਦੇ। ਕੌਮ ਦੇ ਨਿਸ਼ਾਨ ਸਾਹਿਬ ਝੂਲਦੇ ਸੀ ਤੇ ਸਦਾ ਝੂਲਦੇ ਰਹਿਣੇ ਨੇ। ਜਿਹੜੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਾਲੀਆਂ ਵੇਲੇ ਸੀ, ਕਾਂਗਰਸ ਦੇ ਵੇਲੇ ਸੀ, ਉਹ ਪੰਜਾਬ ਦੇ ਲੋਕਾਂ ਨੇ ਤਬਦੀਲੀ ਲਿਆਉਣ ਵਾਸਤੇ ਜਿਹੜਾ ਸੀ ਫਤਵਾ ਦੇ ਕੇ 92 ਜਿਤਾ ਦਿੱਤੇ। ਪਰ 92 ਦੇ ਵਿੱਚੋਂ ਨਾ ਕੋਈ ਮੋਰਚੇ ਦੇ ਹੱਕ ਵਿੱਚ ਬੋਲਦਾ, ਨਾ ਕੋਈ ਵਿਰੋਧ ਵਿੱਚ ਬੋਲਦਾ। ਮਨਸ਼ਾ ਕੀ ਨਜ਼ਰ ਆਉਂਦੀ ਇਹਦੇ ਪਿੱਛੇ? ਫਿਰ ਯਾਰ ਇਹਦਾ ਹੁਣ ਮੈਂ ਕੀ ਜਵਾਬ ਦਵਾਂ। ਇਹ MLA ਕਹਾਉਣ ਦੇ ਜਾਂ MLA ਬਣਨ ਦੇ ਲਾਇਕ ਹੈਗੇ ਨੇ? ਇਹਨਾਂ 'ਚੋਂ ਕੋਈ ਸਿੱਧਾ ਤੁਰ ਨਹੀਂ ਸਕਦਾ। ਕਿਹੋ ਜਿਹੀ ਕਿਸਮ ਦੇ ਬੰਦੇ ਨੇ? ਪਹਿਲਾਂ ਮੁੱਖ ਮੰਤਰੀ ਉਹ ਦੇਖ ਲਓ ਆਪਣਾ, ਕਹੀ ਜਾਂਦਾ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਆਪ ਸਾਰੀ ਦਿਹਾੜੀ 4 ਵਜੇ ਤੋਂ ਬਾਅਦ ਝੂਲਦਾ ਫਿਰਦਾ, ਕੰਧਾਂ 'ਚ ਵੱਜਦਾ ਮੁੱਖ ਮੰਤਰੀ ਦੇ ਘਰ, ਜਿਹੜਾ ਉੱਥੇ 4 ਵਜੇ ਤੋਂ ਬਾਅਦ ਉਰੇ ਇਹਦੇ ਅਫਸਰ ਉਰੇ ਦੱਸ ਕੇ ਜਾਂਦੇ ਨੇ ਕਿ 4 ਵਜੇ ਤੋਂ ਬਾਅਦ ਕਿਸੇ ਨੂੰ ਨਹੀਂ ਮਿਲਦਾ। ਠੀਕ ਹੈ, ਇਹ ਪੰਜਾਬ ਦੀਆਂ ਮੰਗਾਂ ਉਹ ਕਰਨਗੇ ਤਾਂ ਪਤਾ ਨਹੀਂ ਯਾਰ। ਅਕਾਲੀਆਂ ਤੋਂ ਔਰ ਕਾਂਗਰਸ ਤੋਂ ਲੋਕ ਦੁਖੀ ਹੋ ਇੰਨੇ ਤੀ, ਹੋਰ ਕੋਈ ਬਦਲ ਦਿਖਦਾ ਨਹੀਂ ਸੀ। ਇਹ ਤਾਂ ਜਿੱਤ ਗਏ। ਲੁੱਟ ਮਚਾਈ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਕਰ ਰਹੇ ਨੇ। ਇਹਨਾਂ ਦੀ ਨਲਾਇਕੀ ਦੇਖ ਲਓ, ਇਹਨਾਂ ਦੀ ਨਲਾਇਕੀ। ਔਰ ਕਿੰਨੀ ਬੁਰੀ ਤਰ੍ਹਾਂ ਸਰਕਾਰ ਫੇਲ ਹੋਈ ਹੈ। ਅੱਜ ਲੋਕ ਫਿਰ ਅਕਾਲੀ ਔਰ ਕਾਂਗਰਸੀਆਂ ਨੂੰ ਯਾਦ ਕਰਦੇ ਨੇ, ਕਹਿੰਦੇ ਯਾਦ ਇਹਨਾਂ ਨੂੰ ਤਾਂ ਉਹ ਚੰਗੇ ਤੀ। ਐਡੀ ਮਾੜੀ ਹਾਲਤ ਹੈ। ਭਗਵੰਤ ਮਾਨ ਜੇ ਚੰਡੀਗੜ੍ਹ ਚੋਂ ਨਿਕਲੇ, ਆਪਣੇ ਸੁਰੱਖਿਆ ਦੇ ਘੇਰੇ ਚੋਂ ਨਿਕਲੇ, ਤਾਂ ਜਾ ਕੇ ਇਹਨੂੰ ਪੰਜਾਬ ਦੇ ਲੋਕਾਂ ਦਾ ਪਤਾ ਲੱਗੇ। ਲੋਕਾਂ ਨੂੰ ਤਾਂ ਇਹਨੂੰ ਮਿਲਣੇ ਨਹੀਂ ਦਿੰਦੇ। ਪਿਛਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ 35 ਗੱਡੀਆਂ ਹੁੰਦੀਆਂ ਤੀਆਂ ਸੁਰੱਖਿਆ ਦੀਆਂ, ਕੈਪਟਨ ਅਮਰਿੰਦਰ ਸਿੰਘ ਕੋ 45 ਤੀਆਂ। ਚੰਨੀ ਨੇ ਵਿਚਾਰੇ ਨੇ ਉਹ ਥੋੜਾ ਚਿਰ ਰਿਹਾ 10-12 ਰੱਖੀਆਂ, ਇਹ ਤਾਂ 90 ਰੱਖੀ ਫਿਰਦਾ। ਇਹਨੂੰ ਹੁਣ ਪੰਜਾਬ ਦੇ ਲੋਕ ਵੀ ਨਹੀਂ ਦਿਖਦੇ, ਪੰਜਾਬ ਵੀ ਨਹੀਂ ਦਿਖਦਾ। ਇਹ ਤਾਂ ਇੰਡੀਅਨ ਸਟੇਟ ਦਾ ਜੇਠਾ ਪੁੱਤ ਬਣਿਆ ਹੋਇਆ, ਅਰਵਿੰਦ ਕੇਜਰੀਵਾਲ ਦਾ ਜੇਠਾ ਪੁੱਤ ਬਣਿਆ ਹੋਇਆ। ਜਿਵੇਂ ਉਹ ਇਹਨੂੰ ਨਚਾਉਂਦੇ ਨੇ ਇਹ ਨੱਚੀ ਜਾਂਦਾ। ਹੋਰ ਇਹਦੇ ਹੱਥ ਪੱਲੇ ਕੱਖ ਨਹੀਂ ਹੈ। ਬਸ ਇਹਨਾਂ ਨੂੰ ਆਏ ਆ ਵੀ ਇੱਕ ਗਿੱਦੜ ਧਮਕੀ ਜੀ ਦੇ ਕੇ ਦੇਖ ਲੈਂਦੇ ਆ ਮੋਰਚੇ ਨੂੰ। ਬਿਲਕੁਲ ਸਿੱਖ ਕੌਮ ਡਰਨ ਵਾਲੀ ਨਹੀਂ। ਲਕੀਰ ਖਿੱਚ ਕੇ ਨਰਿੰਦਰ ਮੋਦੀ ਨਾਲ ਕਿਸਾਨੀ ਸੰਘਰਸ਼ ਲੜਿਆ ਸੀ, ਪੰਜਾਬ ਨੇ ਲੀਡ ਕੀਤੀ ਸੀ। ਸਾਰਾ ਵਰਲਡ ਇਹ ਗੱਲ ਕਹਿੰਦਾ ਸੀ ਕਿ ਨਰਿੰਦਰ ਮੋਦੀ, ਮੋਹਨ ਭਾਗਵਤ ਹੋਣੀ, ਅਮਿਤ ਸ਼ਾਹ ਹੋਣੀ ਜਿਹੜਾ ਫੈਸਲਾ ਲੈ ਲੈਂਦੇ ਨੇ ਕਦੇ ਵਾਪਸ ਨਹੀਂ ਹੁੰਦਾ। ਮੈਂ ਪਹਿਲੇ ਦਿਨ ਤੋਂ ਦੀਪ ਸਿੱਧੂ, ਅਸੀਂ ਸਾਰੇ ਇਹ ਗੱਲ ਕਹਿੰਦੇ ਰਹੇ ਸੀ ਕਿ ਫੈਸਲਾ ਬਦਲਵਾ ਕੇ ਦਿਖਾਵਾਂਗੇ, ਔਰ ਅਸੀਂ ਬਦਲਵਾਇਆ। ਜੇ ਉਹਨਾਂ ਨੂੰ ਝੁਕਾ ਸਕਦੇ ਆ, ਉਹਨਾਂ ਤੋਂ ਆਪਣੇ ਹੱਕ ਲੈ ਸਕਦੇ ਆ ਗਰਦਨ ਤੇ ਗੋਡਾ ਰੱਖ ਕੇ, ਫਿਰ ਭਗਵੰਤ ਮਾਨ ਔਰ ਇਹਦੇ 92 ਕਿਸੇ ਬਾਗ ਦੀ ਮੂਲੀ ਨਹੀਂ। ਇਹਨਾਂ ਨੂੰ ਵੀ ਖਾਲਸਾ ਪੰਥ ਝੁਕਾਊਗਾ। ਨਾਲੇ ਇਹ ਇੰਨੇ ਜੋਗੇ ਥੋੜੋ ਨੇ ਕਿ ਪੂਰੇ ਪੰਥ ਨਾਲ ਟਕਰਾ ਜਾਣਗੇ। ਪੰਥ ਨਾਲ ਟਕਰਾਉਣ ਵਾਲਾ ਤਾਂ ਕੋਈ ਹੈ ਹੀ ਨਹੀਂ ਨਾ ਇਸ ਦੁਨੀਆ ਤੇ। ਪੰਥ ਤਾਂ ਨਿਰਾਲਾ ਹੈ। ਪੰਥ ਨੇ ਤਾਂ ਸਦੋਂ ਰਹਿਣਾ। ਔਰ ਜਿਹੜਾ ਵੀ ਜ਼ਬਰ ਔਰ ਜ਼ੁਲਮ ਕਰੂਗਾ ਉਹਦਾ ਸਿੱਖ ਕੌਮ ਨੇ, ਪੰਥ ਨੇ ਜਵਾਬ ਦਿੱਤਾ ਹੈ ਤੇ ਕੌਮ ਦੰਦੀ ਰਹੂਗੀ। ਤਲਵਾੜਾ ਸਾਹਿਬ, ਅਖੀਰ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵੱਡਾ ਸਵਾਲ ਨੌਜਵਾਨਾਂ ਦਾ ਲੈ ਕੇ ਸਾਂਝਾ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਮਨਾਂ ਦੇ ਵਿੱਚ ਖਦਸ਼ਾ ਰਹਿੰਦਾ ਕਿ ਲੰਬੇ ਸਮੇਂ ਤੋਂ ਮੋਰਚੇ ਚੱਲਦੇ ਆਏ, ਆਗੂਆਂ ਦੇ ਵੱਲੋਂ ਮੋਰਚਿਆਂ ਨੂੰ ਵੇਚਿਆ ਗਿਆ। ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਅਮੈਂਡਮੈਂਟ ਹੋਈ, ਸਮਝੌਤਾ ਹੋਇਆ, ਕੁਝ ਜਿਹੜੇ ਕਾਨੂੰਨ ਵਾਪਸ ਲਏ ਔਰ ਕੁਝ ਜਿਹੜੀਆਂ ਮੰਗਾਂ ਨੇ ਬਾਕੀ ਨੇ। ਕੀ ਲੱਗਦਾ ਕਿ ਜੇ ਇਸ ਮੋਰਚੇ ਨੂੰ ਲੀਹਾਂ ਦੇ ਉੱਪਰ ਇਸੇ ਤਰ੍ਹਾਂ ਚੱਲਦਾ ਹੈ, ਨੌਜਵਾਨਾਂ ਦਾ, ਸੰਗਤ ਦਾ ਵੱਡਾ ਸਮਰਥਨ ਮਿਲਦਾ ਹੈ, ਕੱਲ੍ਹ ਨੂੰ ਸਰਕਾਰ ਦੇ ਨਾਲ ਮੀਟਿੰਗ ਹੁੰਦੀ ਹੈ, ਸਮਝੌਤਾ ਹੋ ਜਾਂਦਾ ਹੈ ਕਿ ਇੰਨੇ ਕਾਨੂੰਨ ਜਿਹੜੇ ਬਣਾ ਦਿੰਦੇ ਆ, ਜਿਹੜੇ ਬੰਦੀ ਸਿੰਘ ਆ ਰਿਹਾ ਕਰਦੇ ਨੇ, ਜਿਹੜੇ ਬਾਕੀ ਦੇ ਕੁਝ ਮੰਗਾਂ ਨੇ ਉਹ ਬਾਅਦ ਵਿੱਚ ਹੱਲ ਹੋ ਜਾਣਗੀਆਂ। ਕੀ ਲੱਗਦਾ ਹੈ ਕਿ ਆਗੂਆਂ ਨੂੰ ਜੇ ਇਹ ਮੰਗਾਂ ਮੰਨ ਲਈਆਂ ਜਾਂਦੀਆਂ ਤੇ ਨੌਜਵਾਨ ਇਸ ਗੱਲ ਦੇ ਨਾਲ ਸਮਰਥਨ ਕਰਨਗੇ? ਬਿਲਕੁਲ ਨਹੀਂ ਜੀ, ਬਿਲਕੁਲ ਵੀ ਨਹੀਂ। ਐਨ ਪਾਰਦਰਸ਼ਤਾ। ਆਖਰੀ ਮੋਰਚਾ ਹੈ, ਆਖਰੀ ਮੋਰਚਾ ਹੈ। ਇਸੇ ਵਾਸਤੇ ਨੌਜਵਾਨਾਂ ਨੂੰ ਕਹਿੰਦੇ ਆ ਜਿਹੜਾ ਗੜਬੜ ਕਰੂਗਾ ਉਹ ਭੁਗਤਣ ਲਈ ਵੀ ਤਿਆਰ ਰਹੇ। ਬਾਰ-ਬਾਰ ਮੋਰਚੇ ਨਹੀਂ ਲੱਗਦੇ ਹੁੰਦੇ। ਇਹ ਆਖਰੀ ਮੋਰਚਾ। ਜਿੰਨੀਆਂ ਮੰਗਾਂ ਨੇ ਸਾਰੀਆਂ ਗਰਦਨ ਤੇ ਗੋਡਾ ਰੱਖ ਕੇ ਮਨਵਾਈਆਂ ਜਾਣਗੀਆਂ
ਜਦ ਸਿੱਖ ਸੰਗਤ ਇੱਕ ਇਕੱਠ ਕਰਿਆ ਜਾਊਗਾ ਵੱਡਾ ਕਿ ਫਲਾਣੇ ਦਿਨ ਆ ਕੇ ਦੱਸੋ ਇਹ ਆ ਕਹਿੰਦੇ ਨੇ, ਜਦ ਸਿੱਖ ਸੰਗਤ ਪੰਜਾਬ ਦੀ ਸੰਗਤ ਕਹੂਗੀ ਕਿ ਹੁਣ ਮਨਜ਼ੂਰ ਹੈ ਮੋਰਚਾ ਚੱਕ ਲਓ, ਜਦ ਮੋਰਚਾ ਚੱਕਿਆ ਜਾਊਗਾ। ਨਹੀਂ ਧਰਮ ਯੁੱਧ ਮੋਰਚੇ ਵਾਂਗ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੇ ਮੋਰਚਾ ਲੜਿਆ, ਉਸੇ ਤਰਜ਼ ਤੇ ਇਹ ਮੋਰਚਾ ਲੜਾਂਗੇ ਔਰ ਜਿੱਤਾਂਗੇ। ਜਿਸ ਤਰ੍ਹਾਂ ਕਿਸਾਨੀ ਅੰਦੋਲਨ 'ਚ ਬੰਦ ਕਮਰਿਆਂ 'ਚ ਮੀਟਿੰਗਾਂ ਹੁੰਦੀਆਂ ਸੀ, ਇੱਥੇ ਵੀ ਸਰਕਾਰ ਦੇ ਨਾਲ ਜਾਂ ਜਿਹੜੇ ਹੋਰ ਸਰਕਾਰ ਦੇ ਅਧਿਕਾਰੀ ਹੋਣਗੇ ਉਹਨਾਂ ਨਾਲ ਕਿਤੇ ਬੰਦ ਕਮਰੇ 'ਚ ਜਿਹੜੇ ਮੁੱਖ ਆਗੂ ਹੋਣਗੇ ਮੀਟਿੰਗਾਂ ਤਾਂ ਨਹੀਂ ਕਰਨਗੇ ਇਸ ਤਰ੍ਹਾਂ? ਬਿਲਕੁਲ ਨਹੀਂ ਜੀ ਕਰਨ ਦਿੰਦੇ। ਪਹਿਲੇ ਦਿਨ ਅਰਦਾਸ ਇਸ ਗੱਲ ਦੀ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਨੇ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ, ਉਹਨਾਂ ਤੇ ਪੁਆਇੰਟ ਇੱਕ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ। ਬੰਦ ਕਮਰਾ ਮੀਟਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜੀ ਮੀਟਿੰਗ ਹੋਊ ਇਸ ਮੋਰਚੇ ਦੀ ਸਟੇਜ ਤੇ ਹੋਊ, ਸਰਕਾਰ ਉਰੇ ਚੱਲ ਕੇ ਆਊਗੀ, ਇੱਥੋਂ ਕੋਈ ਵੀ ਕਮੇਟੀ ਸਰਕਾਰ ਕੋਲ ਨਹੀਂ ਜਾਊਗੀ। ਇਹ ਵਾਅਦਾ ਹੈ। ਜੇ ਕੋਈ ਲੀਡਰ ਜਾਂ ਕੋਈ ਆਗੂ ਗੜਬੜ ਕਰੂਗਾ ਤਾਂ ਫਿਰ ਉਹ ਰਾਜੇ ਵਾਲ ਉਹਨਾਂ ਨੂੰ ਯਾਦ ਰੱਖੇ ਉਹਨਾਂ ਨਾਲ ਕੀ ਹੋਈ ਹੈ, ਤਾਂ ਫਿਰ ਉਹ ਆਪਣੀਆਂ ਆਪੇ ਭੁਗਤਣ ਨੂੰ ਤਿਆਰ ਰਹੇ। ਇਹ ਮੋਰਚਾ ਕਿਸੇ ਇੱਕ ਦਾ ਮੋਰਚਾ ਨਹੀਂ, ਪੂਰੇ ਪੰਜਾਬ ਦਾ, ਪੂਰੀ ਸਿੱਖ ਕੌਮ ਦਾ ਮੋਰਚਾ ਹੈ। ਇਹ ਮੋਰਚਾ ਬਗੈਰ ਮੰਗਾਂ ਮਨਵਾਏ ਕਿਸੇ ਵੀ ਕੀਮਤ ਤੇ ਚੱਕਿਆ ਨਹੀਂ ਜਾਊਗਾ। ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਕੌਮੀ ਇਨਸਾਫ ਮੋਰਚੇ ਦੇ ਨਾਲ ਜਿਹੜੇ ਸੰਬੰਧ ਰੱਖਦੇ ਸਵਾਲ ਨੇ, ਉਹਨਾਂ ਦੇ ਨਾਲ ਨਾਲ ਪੰਜਾਬ ਦੀ ਜਿਹੜੀ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਤੇ ਉਹਦੇ ਨਾਲ ਜੁੜੇ ਹੋਏ ਤਮਾਮ ਸਵਾਲਾਂ ਦੇ ਜਵਾਬ ਪਲਵਿੰਦਰ ਸਿੰਘ ਤਲਵਾੜਾ ਦੇ ਨਾਲ ਲੈਣ ਦੇ ਯਤਨ ਕੀਤੇ ਨੇ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਵਿਸ਼ੇਸ਼ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਸਭਰਾ ਹਾਜ਼ਰ ਹੋਵਾਂਗਾ। ਧੰਨਵਾਦ।